ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਕਿ ਖਾਲਿਸਤਾਨ ਐਲਾਨ ਦਿਵਸ ਦੀ ਅੱਜ 34ਵੀਂ ਵਰ੍ਹੇਗੰਢ ਹੈ। ਸੋ ਇਸ ਉੱਪਰ ਆਸ਼ਾ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਰੋਨਾ ਵਾਇਰਸ ਦੇ ਉੱਪਰ। ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ, ਅਪਡੇਟਸ ਲਵਾਂਗੇ ਉਹਨਾਂ ਤੋਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਦੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਹੀ ਕਾਮਿਆਂ ਨੂੰ ਜਿਹੜੇ ਫਰੰਟ ਫੁੱਟ ਦੇ ਉੱਤੇ ਕਰੋਨਾ ਦੇ ਖਿਲਾਫ ਇਸ ਜੰਗ ਨੂੰ ਜਾਰੀ ਰੱਖ ਰਹੇ ਨੇ, ਜਿਨ੍ਹਾਂ ਦੇ ਵਿੱਚ ਡਾਕਟਰਸ, ਨਰਸਿਸ, ਲੈਬ ਦੇ ਵਿੱਚ ਕੰਮ ਕਰਨ ਵਾਲੇ, ਸਪਲਾਇਰ, ਟਰੱਕਰਸ, ਜਿਹੜੇ ਸਾਰੇ ਟਰਾਂਸਪੋਰਟੇਸ਼ਨ ਬਿਜ਼ਨਸ ਨੇ, ਗ੍ਰੇਵ ਯਾਰਡਸ, ਕ੍ਰੀਮੇਸ਼ਨ ਗਰਾਊਂਡਸ ਕੰਮ ਕਰਨ ਵਾਲੇ, ਉਹਨਾਂ ਸਾਰਿਆਂ ਨੂੰ ਹੀ, ਔਰ ਜਿਹੜੇ ਐਸੈਂਸ਼ੀਅਲ ਸਰਵਿਸਿਜ਼, ਪੋਸਟ ਆਫਿਸਿਸ, ਦੂਸਰੇ ਸੁਨੇਹੇ ਪਹੁੰਚਾ ਰਹੇ ਨੇ ਔਰ ਇਸ ਗੱਲ ਨੂੰ ਯਕੀਨੀ ਬਣਾ ਰਹੇ ਨੇ ਕਿ ਬਿਜਲੀ, ਪਾਣੀ ਇਹ ਸਾਰਾ ਜਾਰੀ ਰਹੇ, ਉਹਨਾਂ ਨੂੰ ਅਸੀਂ ਆਪਣੀਆਂ ਦੁਆਵਾਂ ਅਰਦਾਸਾਂ ਦੇ ਵਿੱਚ ਰੱਖੀਏ ਤਾਂ ਕਿ ਉਹ ਸੇਫ ਰਹਿਣ, ਮਹਿਫੂਜ਼ ਰਹਿਣ ਔਰ ਇਸੇ ਜਜ਼ਬੇ ਨਾਲ ਸੇਵਾ ਕਰਨ। ਔਰ ਇਹ ਨੈਚੁਰਲ ਜਿਹੜੇ ਗੁੱਡਵਿਲ ਜੈਸਚਰ ਨੇ ਦੇਖੇ ਜਾ ਰਹੇ ਨੇ। ਦੁਬਈ ਦੇ ਹਵਾਲੇ ਨਾਲ ਵੀ ਅੱਜ ਸੀ ਕਿ ਇੱਕ ਪਾਸੇ ਜਿਵੇਂ ਭਾਰਤ ਦੇ ਵਿੱਚ ਤਾਂ ਇਹਨਾਂ ਨਫ਼ਰਤ ਦੇ ਵਣਜਾਰਿਆਂ ਨੇ ਮੁਸਲਮਾਨਾਂ ਦੇ ਅਗੇਂਸਟ ਇੱਕ ਪੂਰੀ ਨਫ਼ਰਤ ਦੀ ਅੱਗ ਫੈਲਾਈ ਹੋਈ ਹੈ, ਪਰ ਦੁਬਈ ਦੇ ਹਵਾਲੇ ਨਾਲ ਸੀ ਕਿ ਇੱਕ ਇੰਡੀਅਨ ਨਰਸ ਜਿਹੜੀ ਹੈ ਉਹ ਗੁਜ਼ਰ ਰਹੀ ਹੈ ਔਰ ਇੱਕ ਚੌਂਕ 'ਚ ਪਹੁੰਚੀ। ਇੱਕ ਕੌਪ ਜਿਹੜਾ ਇੱਕ ਜ਼ਾਹਰ ਹੈ ਕਿ UAE ਦਾ ਮੁਸਲਮਾਨ ਸੋਲਜਰ, ਉਹਨੇ ਜਿਹੜਾ ਉਹ ਤੁਰ ਕੇ ਜਾ ਰਹੀ ਹੈ ਉੱਥੋਂ, ਉਹ ਰੁਕਿਆ, ਉਹਨੇ ਉਸ ਨੂੰ ਸੈਲੂਟ ਦਿੱਤਾ, ਸੈਲੂਟ ਮਾਰਿਆ ਔਰ ਉਹ ਸੀ ਕਿ ਜਿਹਦੀਆਂ ਅੱਖਾਂ 'ਚ ਅਥਰੂ ਆ ਗਏ। ਉਹਨੇ ਕਿਹਾ ਨਹੀਂ, ਅੱਜ ਤੁਸੀਂ ਜਿਵੇਂ ਕੰਮ ਕਰ ਰਹੇ ਹੋ। ਸੋ ਇਹ ਮੈਂ ਸਮਝਦਾ ਵੀ ਇੱਕ ਪਾਸੇ ਜਿੱਥੇ ਘਟੀਆ ਕਿਸਮ ਦੀਆਂ ਹਰਕਤਾਂ ਵਾਲਿਆਂ ਦੇ ਵੀ ਕਮੀ ਨਹੀਂ ਹੈ, ਉੱਥੇ ਇਹ ਵੀ ਜਜ਼ਬਾ ਜਿਹੜਾ ਹੈ ਸਾਰੇ ਪਾਸੇ ਦੇਖਿਆ ਜਾ ਰਿਹਾ ਹੈ, ਜਿਹਨੂੰ ਅਸੀਂ ਸੈਂਸ ਆਫ ਗ੍ਰੈਟੀਟਿਊਡ ਕਹਿੰਦੇ ਹਾਂ, ਸ਼ੁਕਰਾਨੇ ਦਾ ਭਾਵ ਜਿਹੜਾ ਹੈ ਇਹ ਵੀ ਦੇਖਿਆ ਜਾ ਰਿਹਾ ਹੈ। ਕੁੱਲ ਮਿਲਾ ਕੇ ਜਿਹੜਾ ਇਸ ਵੇਲੇ ਦੁਨੀਆ ਦੇ ਵਿੱਚ ਕਰੋਨਾ ਦੇ ਹਵਾਲੇ ਨਾਲ ਜੋ ਚੱਲ ਰਿਹਾ ਹੈ, ਉਹ ਅਜੇ ਉਸੇ ਤਰੀਕੇ ਦੇ ਨਾਲ ਹੀ ਉਸ ਦਾ ਜਿਹੜਾ ਪ੍ਰਭਾਵ ਹੈ ਉਹ ਹੈ। ਔਰ ਕੁੱਲ ਮਿਲਾ ਕੇ ਅਸੀਂ ਦੇਖ ਰਹੇ ਹਾਂ ਕਿ ਇਹ ਈਵਨ ਯੂਨਾਈਟਿਡ ਨੇਸ਼ਨਸ ਨੇ ਅੱਜ ਇਹ ਕਿਹਾ ਕਿ ਵੀ ਇਸ ਵੇਲੇ ਜੋ ਹਾਲਾਤ ਬਣੇ ਨੇ, ਖਾਸ ਤੌਰ ਤੇ ਹੁਣ ਮੌਤਾਂ ਦੇ ਨਾਲ ਨਾਲ ਲਾਈਵਲੀਹੁੱਡ ਕਿ ਗੁਜ਼ਰ ਕਿਵੇਂ ਹੋਵੇਗਾ, ਨੌਕਰੀਆਂ ਜਾ ਰਹੀਆਂ ਨੇ। ਅੱਜ ਇੱਕ ਖਬਰ ਈਵਨ ਇੰਡੀਅਨ ਹਵਾਲੇ ਵਰਕਰਾਂ ਦੇ ਹਵਾਲੇ ਨਾਲ ਵੀ ਹੈ ਕਿ ਹੋ ਸਕਦਾ ਹੈ ਕਿ ਭਾਈ 1 ਲੱਖ ਤੋਂ ਜ਼ਿਆਦਾ H1B ਵੀਜ਼ੇ ਵਾਲੇ ਜਿਹੜੇ ਨੇ ਉਹ ਆਪਣੀਆਂ ਨੌਕਰੀਆਂ ਤੋਂ ਹੱਥ ਧੋ ਲੈਣ, ਕਿਉਂਕਿ ਆਲਰੇਡੀ ਉਹਨਾਂ ਦੀਆਂ ਡੇਟਾ ਐਕਸਪਾਇਰ ਹੋ ਰਹੀਆਂ ਔਰ ਨਵੇਂ ਜਿਹੜੇ ਨੇ ਉਹ ਰਿਨਿਊ ਨਹੀਂ ਹੋਏ। ਸੋ ਇਹ ਇੱਕ ਫਿਕਰ ਵਾਲੀ ਗੱਲ ਹੈ। ਪਰ UN ਨੇ ਇਹ ਕਿਹਾ ਕਿ ਵੀ 1.5 ਬਿਲੀਅਨ ਵਰਕਰ ਜਿਹੜੇ ਨੇ ਦੁਨੀਆ 'ਚ, they are at risk of having livelihood destroyed, ਕਿ ਵੀ ਉਹਨਾਂ ਦਾ ਜਿਹੜਾ ਰਿਜ਼ਕ ਹੈ, ਉਹਨਾਂ ਦਾ ਉਹ ਡਿਸਟਰੋਏ ਹੋ ਸਕਦਾ ਹੈ। 1.5 ਬਿਲੀਅਨ, ਇਹ ਬਹੁਤ ਵੱਡਾ ਨੰਬਰ ਹੈ। ਔਰ ਇਸ ਸਾਰੇ ਦੇ ਥੱਲੇ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜਾ ਮੌਤਾਂ ਨੇ ਉਹਨਾਂ ਦੀ ਗਿਣਤੀ ਲਗਾਤਾਰਤਾ ਦੇ ਨਾਲ ਵੱਧ ਰਹੀ ਹੈ। ਔਰ ਅੱਜ ਅਮਰੀਕਾ ਦੇ ਹਵਾਲੇ ਨਾਲ ਬਹੁਤ ਸਾਰੇ ਮੀਡੀਆ ਨੇ ਇਹ ਕਿਹਾ ਕਿ 58,000 ਤੋਂ ਜ਼ਿਆਦਾ ਡੈਥਸ ਅਮਰੀਕਾ 'ਚ ਹੋਈਆਂ ਨੇ। ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਨੇ ਨਾਓ the number of death is more than those who died in the Vietnam War. ਹੁਣ ਜਿਹੜਾ ਵਿਤਨਾਮ ਵਾਰ ਮੈਮੋਰੀਅਲ ਹੈ ਵਾਸ਼ਿੰਗਟਨ 'ਚ, ਉਹਦੇ ਤੇ ਵੀ 58,000 ਦੇ ਲਗਭਗ ਨਾਂ ਲਿਖੇ ਹੋਏ ਨੇ ਜਿਹੜੇ ਅਮਰੀਕਾ ਦੇ ਸੋਲਜਰ ਵਿਤਨਾਮ ਜੰਗ ਦੇ ਵਿੱਚ ਮਾਰੇ ਗਏ। ਸੋ ਇਸ ਫਿਗਰ ਨੂੰ ਬਹੁਤਿਆਂ ਨੇ ਨੋਟ ਕੀਤਾ ਕਿ ਵੀ ਉਹ ਗਿਣਤੀ ਜਿਹੜੀ ਹੈ ਉਹ 58,000 ਨੂੰ ਜਿਹਨੇ ਵਿਤਨਾਮ 'ਚ ਮਰੇ ਸੀ ਉਹ ਉਹਨੂੰ ਕ੍ਰਾਸ ਕਰ ਗਈ ਹੈ। ਔਰ ਅਦਰਵਾਈਜ਼ ਵੀ ਅਮਰੀਕਾ ਦੇ ਵਿੱਚ ਇਸ ਵੇਲੇ 1 ਮਿਲੀਅਨ ਤੋਂ ਜ਼ਿਆਦਾ ਵਾਇਰਸ ਕੇਸਿਸ ਕਨਫਰਮ ਹੋਏ ਨੇ ਔਰ ਦੁਨੀਆ 'ਚ ਜਿੰਨੇ ਕੇਸ ਕੁੱਲ ਨੇ ਉਹਦਾ 1/3, ਤੀਸਰਾ ਹਿੱਸਾ ਅਮਰੀਕਾ ਦੇ ਵਿੱਚ ਹੈ। ਸੋ ਇਸੇ ਤਰ੍ਹਾਂ ਇੰਗਲੈਂਡ ਦੇ ਹਵਾਲੇ ਨਾਲ ਵੀ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਹੁਣ ਜਿਹੜੀਆਂ ਕੇਅਰ ਹੋਮ ਦੇ ਵਿੱਚ ਹੋਣ ਵਾਲੀਆਂ ਡੈਥਸ ਵੀ ਕਾਊਂਟ ਹੋਣਗੀਆਂ। ਔਰ ਇਸ ਸਾਰੇ ਦੇ ਵਿੱਚ ਇਹ ਹੈ ਵੀ 26,000 ਤੋਂ ਜ਼ਿਆਦਾ ਮੌਤਾਂ ਇੰਗਲੈਂਡ ਦੇ ਵਿੱਚ ਜਿਹੜੀਆਂ ਨੇ ਉਹ ਵੀ ਜਦੋਂ ਕਾਊਂਟ ਹੋਈਆਂ ਤਾਂ ਉਹਨਾਂ ਦਾ ਜਿਹੜੀਆਂ ਡੈਥਸ ਨੇ ਉਹ 26,000 ਤੋਂ ਜ਼ਿਆਦਾ ਹੈ। ਔਰ ਇਹ ਵੀ ਹੈ ਕਿ ਦੁਨੀਆ ਦੇ ਵਿੱਚ ਬਹੁਤ ਕੁਝ ਤਬਦੀਲੀ ਵੱਲ ਜਾ ਰਿਹਾ ਹੈ। ਅੱਜ ਚਾਈਨਾ ਦੇ ਪ੍ਰੈਜ਼ੀਡੈਂਟ ਨੇ ਅਮਰੀਕਾ ਨੂੰ ਐਡਰੈਸ ਕਰਦਿਆਂ ਕਿਹਾ ਕਿ ਭਾਈ ਅਸੀਂ ਤੁਹਾਡੇ ਦੁਸ਼ਮਣ ਨਹੀਂ ਹੈਗੇ, ਤੁਸੀਂ ਇਸ ਪਾਰਟ ਨੂੰ ਇਵੇਂ ਨਾ ਬਣਾਓ।
ਕਿਉਂਕਿ ਸਾਡਾ ਸਭ ਦਾ ਅਲਟੀਮੇਟਲੀ ਜਿਹੜਾ ਉਹ ਟੁਗੈਦਰਨੈਸ ਦੇ ਨਾਲ ਹੀ ਸਰਵਾਈਵਲ ਹੈ। ਔਰ ਲੋਕਾਂ ਦੇ ਜੈਸਚਰ ਵੀ ਗੁੱਡਵਿਲ ਦੇ ਜਾਰੀ ਨੇ ਹਕੂਮਤਾਂ ਵੱਲੋਂ, ਜਿਵੇਂ ਫਰਾਂਸ ਦੇ ਵਿੱਚ ਵੀ ਜਿਹੜਾ ਉੱਥੇ ਭਾਵੇਂ ਉਹਨਾਂ ਨੇ ਕਾਫੀ ਹੱਦ ਤੱਕ ਹੁਣ ਕੰਟਰੋਲ ਪਾਉਣ ਵੱਲ ਵੱਧ ਰਹੇ ਨੇ, ਪਰ ਉਹਨਾਂ ਨੇ ਆਲਮੋਸਟ ਇਹ ਜ਼ਰੂਰੀ ਕਰ ਦਿੱਤਾ ਹੈ ਕਿ ਮਾਸਕ ਜ਼ਰੂਰੀ ਹੈ। ਪਰ ਇਹ ਵੀ ਦੇਖਦਿਆਂ ਹੋਇਆ ਕਿ ਇਹ ਸ਼ਾਇਦ ਹਰ ਕੋਈ ਅਫੋਰਡ ਵੀ ਨਾ ਕਰ ਸਕਦਾ ਹੋਏ ਔਰ ਅਵੇਲੇਬਿਲਿਟੀ ਵੀ ਨਾ ਹੁੰਦੀ ਹੋਏ। 500,000 5 ਲੱਖ ਜਿਹੜੇ ਫੇਸ਼ੀਅਲ ਮਾਸਕ ਨੇ ਉਹ ਉਹਨਾਂ ਨੇ ਸਟੇਸ਼ਨਸ ਦੇ ਉੱਤੇ, ਕਿਉਂਕਿ ਯੂਰਪ ਦੇ ਵਿੱਚ ਬਹੁਤ ਲੋਕ ਟ੍ਰੇਨਾਂ ਦੇ ਵਿੱਚ, ਜਿਹਨੂੰ ਟਿਊਬ ਵੀ ਕਹਿੰਦੇ ਨੇ, ਸਫ਼ਰ ਕਰਦੇ ਨੇ, ਸੋ ਉਹਨਾਂ ਨੇ 500,000 ਜਿਹੜੇ ਨੇ ਉਹ ਲੋਕਾਂ ਦੇ ਵਿੱਚ ਡਿਸਟ੍ਰੀਬਿਊਟ ਕੀਤੇ ਨੇ। ਔਰ ਇਸ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਵੀ ਜਿਹੜੀ ਪੋਜ਼ਿਟਿਵਿਟੀ ਹੈ ਉਹਦਾ ਵੀ ਹੈ ਕਿ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, ਔਰ ਉਹ ਭਾਵੇਂ ਬੁੱਢੇ ਨੇ ਲੇਕਿਨ ਇੱਥੇ ਤਾਂ ਸਾਰਾ ਕਬੂਲ ਹੈ, ਔਰ ਜਿਹੜੀ ਬੀਬੀ ਉਹਨਾਂ ਦੀ ਫਿਆਂਸੇ ਹੈ, ਉਹਨਾਂ ਨੇ ਇੱਕ ਪੁੱਤਰ ਦੀ ਜਿਹੜੀ ਹੈ ਉਹ ਖਬਰ ਕਿ ਜੀ ਵਿਲ ਗਿਵ ਬਰਥ ਟੂ ਅ ਸਨ ਔਰ ਹੈਜ਼ ਗਿਵਨ ਬਰਥ ਟੂ ਅ ਸਨ, ਮੈਂ ਖਬਰ ਉਤੋਂ ਹੀ ਦੇਖੀ ਹੈ, ਉਹਦੀ ਡਿਟੇਲ ਤਾਂ ਮੈਂ ਨਹੀਂ ਦੇਖੀ ਕਿ ਇਹ ਜਿਹੜੀ ਹੈ। ਔਰ ਮਾੜੀ ਖਬਰ ਅਮਰੀਕਾ ਦੇ ਹਵਾਲੇ ਨਾਲ, ਇਕਨੋਮੀ ਦੇ ਹਵਾਲੇ ਨਾਲ, ਆਲਰੇਡੀ ਇਹਨਾਂ 3 ਮਹੀਨਿਆਂ ਦੇ ਵਿੱਚ ਜਿਹੜੀ ਖਬਰ ਹੈ ਕਿ US ਇਕਨੋਮੀ ਸ਼ਰਿੰਕਸ ਐਟ ਫਾਸਟੈਸਟ ਰੇਟ ਸਿੰਸ 2008, ਕਿ 2008 ਦੇ ਵਿੱਚ ਇਕਨੋਮਿਕਲ ਰਿਸੈਸ਼ਨ ਸੀ ਔਰ ਜਿੰਨੀ ਤਬਾਹੀ ਇਕਨੋਮੀ ਦੇ ਹਵਾਲੇ ਨਾਲ ਉਦੋਂ ਸੀ, ਇਸ ਵੇਲੇ ਜਿਹੜਾ ਹੁਣ ਉਹਦਾ ਡਿੱਗਣ ਦਾ ਦਰ ਹੈ ਉਨੀ ਤੇਜ਼ੀ ਨਾਲ ਹੀ ਹੋ ਰਿਹਾ ਹੈ। ਹਾਲਾਂਕਿ ਇਹਦੇ ਬਾਵਜੂਦ ਕਿ 2.6 ਟ੍ਰਿਲੀਅਨ ਡਾਲਰ ਪਹਿਲਾਂ ਔਰ 800-900 ਬਿਲੀਅਨ ਡਾਲਰ ਅਗੇਨ, ਆਲਮੋਸਟ 3 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਜਿਹੜਾ ਉਹ ਪੈਕੇਜ ਦੇ ਰੂਪ ਚ ਇਕਨੋਮੀ ਦੇ ਵਿੱਚ ਇਨਸਰਟ ਹੋਇਆ। ਪਰ ਇਹ ਇੱਕ ਫਿਕਰ ਵਾਲੀ ਗੱਲ ਹੈ। ਔਰ ਜਿਵੇਂ ਜੇ ਇਹ ਹੁੰਦਾ ਹੈ ਕਿ H1B ਜਾਂ ਇਮੀਗ੍ਰੇਸ਼ਨ ਲੂਜ਼ ਕਰਨ ਦੀ ਲਾਈਨ ਹੁੰਦੀ ਹੈ, ਇਹਦਾ ਸ਼ਾਇਦ ਇਹਨਾਂ ਨੂੰ ਇਹ ਇਫੈਕਟ ਵੀ ਪਤਾ ਹੋਏਗਾ। ਔਰ ਜ਼ਾਹਿਰ ਹੈ ਕਿ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਨੇ ਜਿਨ੍ਹਾਂ ਨੇ ਹਾਇਰ ਕੀਤੇ ਹੋਏ ਨੇ ਸਾਰੇ, ਉਹਨਾਂ ਨੂੰ ਵੀ ਇਹ ਸਮਝ ਹੋਏਗੀ ਕਿ ਇਹਦੇ ਨਾਲ ਇਹਨਾਂ ਦਾ ਈਵਨ IT ਸੈਕਟਰ ਵੀ ਬੁਰੀ ਤਰ੍ਹਾਂ ਡਿੱਗੇਗਾ ਔਰ ਇਸ ਨੂੰ ਕੋਈ ਨਾ ਕੋਈ ਸੇਵ ਕਰਨ ਦੇ ਲਈ ਇਹਨਾਂ ਨੂੰ ਕੁਝ ਕਰਨਾ ਪਏਗਾ। ਅਦਰਵਾਈਜ਼ ਤੁਸੀਂ ਜਸਟ ਇਸ ਕਿਸਮ ਦੇ ਫੈਸਲੇ ਇੱਕ ਐਂਗਲ ਤੋਂ ਹੀ ਲੈਂਦੇ ਹੋ। ਹਾਲਾਂ ਪਹਿਲਾਂ ਜਦੋਂ ਕਿਹਾ ਗਿਆ ਸੀ ਕਿ ਇਮੀਗ੍ਰੇਸ਼ਨ ਹਾਰਡ ਕਰਤੀ, ਫਿਰ ਆਇਆ ਕਿ ਬਹੁਤਿਆਂ ਨੂੰ ਲੱਗਾ ਪਤਾ ਨਹੀਂ ਕੀ ਹੋਏਗਾ, ਫਿਰ ਆਇਆ ਕਿ ਜੀ ਨਹੀਂ, ਸਿਰਫ 60 ਦਿਨਾਂ ਲਈ ਗ੍ਰੀਨ ਕਾਰਡ ਕੋਈ ਅਪਲਾਈ ਨਹੀਂ ਕਰ ਸਕਦਾ। ਪਰ ਇਸ ਨੂੰ ਲੈ ਕੇ ਕਾਫੀ ਚਿੰਤਾ ਦਾ ਵਿਸ਼ਾ ਹੈ ਸਾਰੇ IT ਸੈਕਟਰ ਦੇ ਲੋਕਾਂ ਦੇ ਵਿੱਚ ਕਿ ਉਹਨਾਂ ਦੀ ਜੌਬ ਸਿਚੁਏਸ਼ਨ ਕੀ ਹੋਏਗੀ। ਸੋ ਕੁੱਲ ਮਿਲਾ ਕੇ ਇਸ ਵੇਲੇ ਅਮਰੀਕਾ ਹੀ ਨਹੀਂ, ਯੂਰਪ ਦੇ ਵਿੱਚ ਵੀ ਜਿਹੜਾ ਫਾਈਨੈਂਸ਼ੀਅਲ ਕਲੈਪਸ ਹੈ, ਭਾਰਤ ਦੇ ਹਵਾਲੇ ਨਾਲ ਵੀ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਪੰਜਾਬ ਦੇ ਵਿੱਚ ਹੋਰ 2 ਹਫ਼ਤੇ ਦੇ ਲਈ ਉਹਦੀ ਐਕਸਟੈਂਸ਼ਨ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਲਾਕਡਾਊਨ ਦੀ। ਹੁਣ ਇਹ ਵੀ ਕਿਹਾ ਗਿਆ ਦੁਕਾਨਾਂ ਖੁੱਲਣਗੀਆਂ, ਕੀ ਹੋਏਗਾ। ਪਰ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕੋਈ ਵੀ ਡੈਫੀਨੇਟਲੀ ਇਹ ਨਹੀਂ ਕਹਿ ਸਕਦਾ ਕਿ ਇਸ ਬਿਮਾਰੀ ਦਾ ਸਪਰੈਡ ਰੁਕ ਗਿਆ, ਕਦੋਂ ਰੁਕੇਗਾ, ਨਹੀਂ ਰੁਕੇਗਾ। ਜੇ ਰੁਕ ਵੀ ਜਾਂਦਾ ਹੈ ਕਿ ਵਿੰਟਰ ਦੇ ਵਿੱਚ ਜਦੋਂ ਇਹ ਵਾਪਸ ਆਉਂਦੀ ਹੈ, ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿ ਉਹ ਫਲੂ ਵਾਇਰਸ ਬਣ ਕੇ ਆਉਂਦੀ ਹੈ, ਉਹਦਾ ਕਿੰਨਾ ਡੈਮੇਜ ਹੋਏਗਾ। ਕਿਉਂਕਿ ਜਿੰਨੇ ਵੀ ਇਹਦੇ ਮਾਡਲ ਅਪੀਅਰ ਹੋਏ ਨੇ ਮਿਊਟੇਸ਼ਨ ਦੇ, ਔਰ ਕਿਵੇਂ ਉਹ ਹਰ ਥਾਂ ਤੇ ਵੱਖੋ ਵੱਖਰਾ ਮਾਡਲ ਹੈ। ਔਰ ਇਹੀ ਕਾਰਨ ਹੈ ਕਿ ਅਜੇ ਤਾਂ ਇੰਡੀਆ ਪਾਕਿਸਤਾਨ ਦੇ ਵਿੱਚ ਇਸ ਕਿਸਮ ਦੇ ਵੀ ਸੋ ਕਾਲਡ ਦਾਨੇਸ਼ਵਰ ਬੈਠੇ ਹੋਏ ਨੇ ਜਿਹੜੇ ਬਹਿ ਕੇ ਆਪਣੇ ਟਾਕ ਸ਼ੋਆਂ ਤੇ ਇਹ ਤਸੱਵਰ ਕਰ ਰਹੇ ਨੇ ਜਾਂ ਇਹ ਤਸਕਰਾ ਕਰ ਰਹੇ ਨੇ ਕਿ ਨਹੀਂ ਨਹੀਂ ਨਹੀਂ, ਇਹ ਅਸੀਂ ਰੱਬ ਦੇ ਵਿੱਚ ਭੈ ਰੱਖਣ ਵਾਲੀਆਂ ਕੌਮਾਂ, ਅਸੀਂ ਸਾਡਾ ਬਚਾਅ ਹੀ ਹੋਇਆ। ਇਹ ਦੇਖੋ ਜਿਹੜੇ ਫੌਸ਼ ਕਿਸਮ ਦੇ ਲੋਕ ਨੇ, ਜਿਹੜੇ ਵੱਡੇ ਸ਼ਹਿਰਾਂ 'ਚ ਤਬਾਹੀ ਹੋਈ, ਜਿੱਥੇ ਇਲੀਗਲ ਐਕਟੀਵਿਟੀਜ਼ ਹੁੰਦੀਆਂ ਸੀ, ਜਿੱਥੇ ਹੋਮੋਸੈਕਸ਼ੂਅਲ ਦੇ ਵਿਆਹ ਹੁੰਦੇ ਨੇ, ਜਿੱਥੇ ਬਾਕੀ ਕੰਜਰਖਾਨੇ ਨੇ, ਉਹਨਾਂ 'ਚੋਂ ਕਹਿਣਗੇ ਜੀ ਦੇਖੋ ਨਿਊਯਾਰਕ ਦੀ ਕਿੰਨੀ ਤਬਾਹੀ ਹੋਈ, ਫਿਰ ਪੈਰਿਸ ਦੇ ਵਿੱਚ ਦੇਖੋ ਜੀ ਕਿੰਨੀ ਹੋਈ, ਲੰਡਨ ਦੇ ਵਿੱਚ ਕਿੰਨੀ ਹੋਈ, ਇਟਲੀ ਦੇ ਮਿਲਨ 'ਚ ਕਿੰਨੀ ਹੋਈ। ਔਰ ਮੈਨੂੰ ਇਹ ਲੱਗਦਾ ਵੀ ਇਹ ਬੇਸ਼ੱਕ ਆਪਣੀ ਪੜਾਸ ਹੀ ਕੱਢ ਰਹੇ ਨੇ ਬਾਹਰਲਿਆਂ ਦੇ ਉਸ ਨਾਲ, ਜਿਹਦੇ ਨਾਲ ਉਹ ਸਹਿਮਤ ਨਹੀਂ, ਅਸੀਂ ਵੀ ਕੋਈ ਸਹਿਮਤ ਨਹੀਂ ਹੈ ਸਾਰੀਆਂ ਗੱਲਾਂ ਨਾਲ। ਪਰ ਇਸ ਕਿਸਮ ਦੀ ਚੀਜ਼ ਦੁਸ਼ਮਣ ਨੂੰ ਜਿਹੜਾ ਸਾਰਿਆਂ ਦੀ ਤਬਾਹੀ ਕਰ ਰਿਹਾ, ਉਹਨੂੰ ਇਸ ਕਿਸਮ ਦੇ ਕਿਸੇ ਚੀਜ਼ ਨਾਲ ਜੋੜ ਕੇ ਕਹਿਣਾ ਜਾਂ ਦੇਖਣਾ, ਜਾਂ ਬਾਕੀਆਂ ਨੂੰ ਇਹ ਕਿਤੇ ਨਾ ਕਿਤੇ ਅਸ਼ੋਰ ਕਰਨ ਦੀ ਗੱਲ ਹੁੰਦੀ ਹੈ ਜੀ ਤੁਸੀਂ ਬਹੁਤ ਚੰਗੇ ਚੱਲਣ ਵਾਲੇ ਹੋ,
ਤੁਸੀਂ ਬਹੁਤ ਜਿਹੜਾ ਉਹ ਰੱਬ ਦੇ ਕਾਨੂੰਨ 'ਚ ਰਹਿਣ ਵਾਲੇ ਹੋ, ਇਸ ਲਈ ਤੁਹਾਨੂੰ ਕੁਝ ਨਹੀਂ ਹੋਣਾ। ਇਹ ਗੱਲ ਨਹੀਂ ਹੈ। ਜੇ ਇਹੀ ਕ੍ਰਾਈਟੇਰੀਆ ਹੁੰਦਾ ਤੇ ਫਿਰ ਮੈਂ ਸਮਝਦਾ ਵੀ 20ਵੀਂ ਸਦੀ ਦੇ ਹੀ ਜਿਹੜੀ ਸਪੈਨਿਸ਼ ਵਾਇਰਸ ਹੈ 1918 ਵਾਲੀ, ਉਹਨੂੰ ਕੱਢ ਕੇ ਦੇਖ ਲਓ, ਪਲੇਗ ਦੀਆਂ ਤਬਾਹੀਆਂ ਦੇਖ ਲਓ। ਜੇ ਭਾਰਤ ਜਾਂ ਉਹ ਸਬ ਕੰਟੀਨੈਂਟ, ਅਸੀਂ ਬੜੇ ਰੱਬ ਦੇ ਕਰੀਬ ਲੋਕ ਹੈ, ਤੇ ਫਿਰ ਕੀ ਕਾਰਨ ਸੀ ਕਿ ਕਿੰਨੇ 1/4 1/5 ਆਬਾਦੀਆਂ ਜਿਹੜੀਆਂ ਨੇ ਉਹ ਵਾਈਪ ਆਊਟ ਹੋ ਜਾਂਦੀਆਂ ਰਹੀਆਂ। ਉਦੋਂ ਅਮੀਰ ਮਰਨ ਵਾਲੇ ਅੰਗਰੇਜ਼ਾਂ ਦਾ ਤਾਂ ਚੌਥਾ ਹਿੱਸਾ ਵੀ ਨਹੀਂ ਸੀ ਮਰਦਾ ਜਿੰਨੇ ਆਪਣੇ ਦੇਸੀ ਮਰਦੇ ਸੀ। ਸੋ ਮੈਨੂੰ ਇਹ ਦੁੱਖ ਵੀ ਹੁੰਦਾ ਕਈ ਵਾਰ ਕਿ ਵੀ ਇੱਕ ਪਾਸੇ ਤਾਂ ਹਿੰਦੂ ਤਵੀਆਂ ਨੇ ਵੈਸੇ ਨਫ਼ਰਤ ਦੀ ਲਾਈਨ ਫੈਲਾ ਕੇ ਮੁਸਲਮਾਨਾਂ ਦੀ ਇਕਨੋਮਿਕਲ ਔਰ ਦੂਸਰੀ ਸਿਚੁਏਸ਼ਨ ਖਰਾਬ ਕੀਤੀ ਹੈ, ਸਿੱਖਾਂ ਨੂੰ ਰਡਾਰ ਦੇ ਉੱਤੇ ਲਿਆਂਦਾ ਨੈਗੇਟਿਵਿਟੀ ਦੇ, ਤੇ ਦੂਸਰੇ ਪਾਸੇ ਉਹ ਵੀ ਨੇ ਜਿਹੜੇ ਈਵਨ ਜਿਹੜੇ ਸਫਰ ਕਰ ਰਹੇ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਨੇ ਕਿ ਜੀ ਭਾਈ ਜਿਵੇਂ ਉਹ ਗੁਨਾਹਗਾਰ ਨੇ, ਗੁਨਾਹਗਾਰ ਤਾਂ ਇਹ ਰੱਬ ਜਾਣਦਾ ਕੌਣ ਗੁਨਾਹਗਾਰ ਹੈ, ਅਸੀਂ ਕੌਣ ਹੈ ਕਿਸੇ ਦੇ ਉੱਤੇ ਚੇਪੀ ਲਾਉਣ ਵਾਲੇ ਕਿ ਕਿਹੜਾ ਬਖਸ਼ਿਆ ਹੋਇਆ ਤੇ ਕਿਹੜਾ ਗੁਨਾਹਗਾਰ ਹੈ। ਸੋ ਮੈਂ ਇਸ ਨੂੰ ਜ਼ਰੂਰ ਇਹ ਕਹਾਂਗਾ ਕਿ ਭਾਈ ਜਦੋਂ ਅਸੀਂ ਇਸ ਕਿਸਮ ਦੀ ਗੱਲ ਕਰਦੇ ਹਾਂ, ਅਸੀਂ ਜਿੱਥੇ ਇੱਕ ਪਾਸੇ ਗਲਤ ਜਾਣਕਾਰੀਆਂ ਦੇਣ ਵਾਲੇ ਲੋਕ ਨੇ, ਝੂਠਾ ਪ੍ਰੋਪੇਗੈਂਡਾ ਹੋ ਰਿਹਾ ਹੈ, ਇਸ ਫੇਕ ਨਿਊਜ਼ ਚੱਲ ਰਹੀਆਂ ਨੇ, ਔੜ ਪੌੜ ਦੇ ਨਾਂ ਥੱਲੇ ਭਾਰਤ ਦੇ ਹਵਾਲੇ ਨਾਲ ਹਰ ਚੌਥੇ ਦਿਨ ਤੁਸੀਂ ਕਿਸੇ ਨਾ ਕਿਸੇ ਬਦਸ਼ਕਲ ਜਿਹੇ ਨੂੰ ਦੇਖੋਗੇ ਜੀ ਉਹਨੇ ਇਲਾਜ ਲੱਭ ਲਿਆ, ਉਹਨੇ ਫਲਾਣੀ ਚੀਜ਼ ਲੱਭ ਲਈ ਹੈ, ਉਹਨਾਂ ਦੀਆਂ ਡਾਕਟਰਾਂ ਨੇ ਹੁਣ ਪਲਾਜ਼ਮਾ ਤੋਂ ਹੀ ਇਲਾਜ ਸ਼ੁਰੂ ਕਰਤਾ ਹੈ, ਇਹਦੀ ਵੈਕਸੀਨ ਡਿਵੈਲਪ। ਤੁਹਾਨੂੰ ਉਹਨਾਂ ਦੀ ਸ਼ਕਲ ਦੇਖਦੇ ਆ, ਖਬਰ ਦੇਖਦੇ ਆ, ਪਰ ਬਹੁਤ ਸਾਰੇ ਜਿਹੜੇ ਨੇ ਉਹਦੇ ਤੇ ਹੀ ਵਧਾਈਆਂ ਦੇਣ ਲੱਗੇ ਹੁੰਦੇ ਨੇ, ਵਾਹ 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 ਭਾਰਤ ਮਾਤਾ ਦੇ ਪੁੱਤਰਾਂ ਨੇ ਵੈਕਸੀਨ ਲੱਭ ਲਈ ਹੈ, ਉਹਨਾਂ ਨੇ ਪਲਾਜ਼ਮਾ ਦੇ ਨਾਲ ਇਲਾਜ ਕਰਤਾ। ਮੈਂ ਕਿਹਾ ਮਾਰਤਾ ACP ਜਿਹੜਾ ਅਸਿਸਟੈਂਟ ਕਮਿਸ਼ਨਰ ਪੁਲਿਸ ਹੈ, ਪਲਾਜ਼ਮਾ ਨਾਲ ਇਲਾਜ ਕਰਦੇ। ਹੁਣ ਉਹਨਾਂ ਦੀ ਹੈਲਥ ਮਿਨਿਸਟਰੀ ਨੇ ਕਿਹਾ ਵੀ ਇਹ ਇਲੀਗਲ ਹੈ। ਸੋ ਇਸ ਕਿਸਮ ਦਾ ਵੀ ਚੱਲ ਰਿਹਾ ਹੈ। ਪਰ ਮੈਂ ਸਮਝਦਾ ਵੀ ਜਿਹੜੇ ਰੱਬ ਦੇ ਵਿੱਚ ਅਸੀਂ ਯਕੀਨ ਰੱਖਣ ਵਾਲੇ ਲੋਕ ਹੈ, ਸਾਨੂੰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਰੱਬ ਬਣਨ ਦੀ ਕੋਸ਼ਿਸ਼ ਨਾ ਕਰੀਏ, ਕਿਉਂਕਿ ਰੱਬ ਜਾਣਦਾ ਹੈ ਕੌਣ ਗੁਨਾਹਗਾਰ ਹੈ, ਕੌਣ ਬੇਗੁਨਾਹ ਹੈ, ਕਿਹਨੂੰ ਉਹ ਕਿਸ ਅੰਦਾਜ਼ 'ਚ ਉਹਨੇ ਬਖਸ਼ਣਾ ਹੈ, ਕਿਹਨੂੰ ਸਜ਼ਾ ਦੇਣੀ ਹੈ। ਤੇ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਮੈਂ ਇੱਕ ਜਨਰਲ ਪਿਕਚਰ ਜਿਹੜੀ ਗਲੋਬਲ ਹੈ ਇਸ ਵੇਲੇ, ਕੁੱਲ ਕੇਸ ਦੁਨੀਆ ਭਰ ਦੇ ਵਿੱਚ 3,1,90,584, ਔਰ ਜਿਵੇਂ ਮੈਂ ਦੱਸ ਰਿਹਾ ਕਿ ਵਰਲਡ ਮੀਟਰਸ ਇਹ ਸਾਡਾ ਸੋਰਸ ਆਫ ਇਨਫੋਰਮੇਸ਼ਨ ਹੁੰਦਾ ਹੈ ਜਿਹਦੇ ਤੋਂ ਅਸੀਂ ਕੋਟ ਕਰਦੇ ਹਾਂ। ਸੋ ਜ਼ਾਹਰ ਹੈ ਕਿ 31,90,584 ਟੋਟਲ ਕੇਸ ਨੇ, ਔਰ ਕੁੱਲ ਮੌਤਾਂ ਹੁਣ ਤੱਕ ਜਿਹੜੀਆਂ ਡਾਇਰੈਕਟਲੀ ਕਰੋਨਾ ਵਾਇਰਸ ਨੂੰ ਐਟਰੀਬਿਊਟ ਹੋਈਆਂ, ਪਰ ਮੈਂ ਜਿਵੇਂ ਕੱਲ ਵੀ ਕਿਹਾ ਸੀ ਕਿ ਇਹਨਾਂ 'ਚ ਉਹ ਵੀ ਨੇ ਜਿਹੜੀਆਂ ਕਾਊਂਟ ਨਹੀਂ ਹੋਈਆਂ, ਕਾਊਂਟ ਉਹੀ ਹੁੰਦੀਆਂ ਰਹੀਆਂ ਨੇ ਜਿਨ੍ਹਾਂ ਦਾ ਟੈਸਟ ਹੋਇਆ ਸੀ, ਔਰ ਬਹੁਤ ਸਾਰੇ ਐਸੇ ਨੇ ਜਿਹੜੇ ਅੱਜ ਵੀ ਜਿਹੜੇ ਨੇ ਉਹਦੇ ਬਾਵਜੂਦ ਕਿ ਉਹਨਾਂ 'ਚ ਸਿੰਪਟਮਸ ਨੇ, ਮੈਂ ਆਪਣਿਆਂ ਦੀ ਗੱਲ ਵੀ ਕਰ ਰਿਹਾ, ਉਹ ਬਜ਼ਿੱਦ ਨੇ ਕਿ ਉਹਨਾਂ ਨੇ ਟੈਸਟ ਨਹੀਂ ਕਰਵਾਉਣਾ। ਔਰ ਇਹ ਜੇ ਤੁਸੀਂ ਕੈਟਾਗਰੀ ਕੱਲ ਨੂੰ ਇਹ ਦੇਖੋ ਤੇ ਹੁਣ ਰੱਬ ਹੀ ਰੱਖਿਆ, ਪਰ 2,25,857 ਡੈਥਸ ਤੋਂ ਜਿਹੜੀਆਂ ਨੇ ਇਹ ਉਹਨਾਂ ਦੀਆਂ ਨੇ ਜਿਹੜੇ ਕਨਫਰਮਡ ਕੋਰੋਨਾ ਵਾਇਰਸ ਪੋਜ਼ਿਟਿਵ ਕੇਸ ਸੀ। ਲੇਕਿਨ ਜਿਵੇਂ ਹੋਪ ਵੀ ਆਲਵੇਜ਼ ਹੁੰਦੀ ਹੈ ਕਿ 9,86,723 ਉਹ ਨੇ ਜਿਹੜੇ ਰਿਕਵਰ ਹੋਏ ਨੇ, ਔਰ ਸਿਰਫ 3% ਕੇਸ ਟੋਟਲ ਜਿਨ੍ਹਾਂ ਨੂੰ ਇਨਫੈਕਸ਼ਨ ਪ੍ਰੂਵਨ ਹੁੰਦੀ ਹੈ। ਔਰ ਮੈਂ ਜਿਵੇਂ ਸਿੰਪਟਮਸ ਦੀ ਗੱਲ ਕੱਲ ਵੀ ਕੀਤੀ ਸੀ, ਔਰ ਇਹ ਨਵੀਆਂ ਗਾਈਡਲਾਈਨਸ ਕੱਲ ਸਾਰੇ ਪਾਸੇ ਡਿਸਕਸ ਹੋਈਆਂ ਨੇ, ਔਰ ਸਾਨੂੰ ਸਾਡੇ ਬੜੇ ਪਿਆਰੇ ਵਿਊਅਰ ਨੇ ਗੁਰਚਰਨ ਸਿੰਘ ਜੀ ਹਿਊਸਟਨ ਤੋਂ, ਉਹਨਾਂ ਨੇ ਵੀ ਉਹ ਭੇਜਿਆ ਜਿਹਨੂੰ ਮੈਂ ਆਲਰੇਡੀ ਕੱਢਿਆ ਹੋਇਆ ਸੀ ਡਿਸਕਸ ਦੇ ਲਈ, ਕਿ ਕਿਵੇਂ 6 ਹੋਰ ਸਿੰਪਟਮਸ ਜਿਹੜੇ ਇਸ ਨੂੰ ਕਰਦੇ ਨੇ, ਜਿਸ ਦੇ ਵਿੱਚ ਠੰਡ ਦਾ ਲੱਗਣਾ ਹੈ, ਬਹੁਤ ਜ਼ਿਆਦਾ ਠੰਡ ਦਾ ਲੱਗਣਾ ਹੈ, ਗਲੇ ਦਾ ਖਰਾਬ ਹੋਣਾ ਹੈ, ਮੂੰਹ ਦਾ ਸਵਾਦ ਔਰ ਸਮੈਲਿੰਗ ਸੈਂਸ ਤੁਹਾਡਾ ਨਾ ਹੋਣਾ। ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਵੀ ਅਸੀਂ ਧਿਆਨ 'ਚ ਰੱਖੀਏ ਜਦੋਂ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਦੇਖ ਰਹੇ ਹਾਂ। ਬਾਕੀ ਸਿੰਪਟਮ ਤਾਂ ਸੋਰ ਥਰੋਟ ਹੈ ਜਾਂ ਜਿਹੜੀ ਕਫ ਹੈ, ਖਾਂਸੀ ਦਾ ਆਉਣਾ ਹੈ, ਇਹ ਸਾਰੇ ਪਹਿਲਾਂ ਹੀ ਬੁਖਾਰ ਹੈ। ਸੋ ਇਹਦੇ 'ਚ ਇਹ ਦੇਖਣ ਵਾਲੀ ਗੱਲ ਹੈ ਕਿ ਸਿਰਫ ਜਿਨ੍ਹਾਂ ਨੂੰ ਹੁੰਦੀ ਹੈ ਸਿੰਪਟਮ ਵੀ ਆ ਜਾਂਦੇ ਨੇ, ਬਿਮਾਰ ਵੀ ਹੋ ਜਾਂਦੇ ਨੇ, ਉਹਨਾਂ 'ਚੋਂ ਵੀ ਸਿਰਫ 3% ਸੀਰੀਅਸ ਜਾਂ ਕ੍ਰਿਟੀਕਲ ਹਾਲਤ 'ਚ ਪਹੁੰਚਦੇ ਨੇ, ਔਰ ਉਹ 3% 'ਚੋਂ ਵੀ ਅੱਗੋਂ ਸਿਰਫ 19% ਜਿਹੜੇ ਨੇ ਉਹਨਾਂ ਦੀ ਡੈਥ ਹੁੰਦੀ ਹੈ। ਮਤਲਬ ਜੇ 3% ਤੁਹਾਡੇ ਕੋਲ 5 ਮਰੀਜ਼ ਜਿਹੜੇ ਨੇ ਉਹ ਕ੍ਰਿਟੀਕਲ 'ਚ ਪਹੁੰਚੇ, ਉਹਨਾਂ 'ਚੋਂ ਵੀ ਇੱਕ ਦੀ ਡੈਥ ਹੋਏਗੀ, 4 ਉਹਦੇ 'ਚੋਂ ਵੀ ਸਰਵਾਈਵ ਕਰਨਗੇ। ਸੋ ਮੈਂ ਸਮਝਦਾ ਵੀ ਟੈਸਟ ਕਰਾਉਣ 'ਚ ਕੋਈ ਨੁਕਸਾਨ ਨਹੀਂ ਹੈ। ਘੱਟੋ ਘੱਟ ਤੁਸੀਂ
ਦੂਸਰਿਆਂ ਨੂੰ ਨਹੀਂ ਸਪਰੈਡ ਕਰ ਰਹੇ ਹੁੰਦੇ, ਕਿਉਂਕਿ ਇਹ ਸਭ ਤੋਂ ਵੱਡਾ ਗੁਨਾਹ ਹੈ ਕਿ ਤੁਸੀਂ ਆਪ ਤੇ ਕਹੋ ਜੀ ਕੋਈ ਨਹੀਂ, ਮੈਂ ਮੈਨੂੰ ਨਹੀਂ ਫਰਕ ਪੈਂਦਾ, ਪਰ ਜਿੰਨਿਆਂ ਨੂੰ ਤੁਸੀਂ ਫਿਰ ਬਿਮਾਰ ਕਰ ਦਿੱਤਾ, ਇਹ ਰੱਬ ਨੇ ਤੁਹਾਨੂੰ ਇਹਦਾ ਵੀ ਹਿਸਾਬ ਮੰਗਣਾ ਹੈ। ਬਿਲਕੁਲ। ਹੁਣ ਮੈਂ ਕੰਟਰੀ ਵਾਈਜ਼ ਉਹਨਾਂ ਦੇ ਡਾਟਾਬੇਸ ਤੇ ਆਇਆ। ਅਮਰੀਕਾ ਦੇ ਵਿੱਚ ਪਿਛਲੇ 24 ਘੰਟੇ ਦੇ ਵਿੱਚ 1374 ਮੌਤਾਂ ਹੋਈਆਂ ਨੇ। ਸੋ ਜ਼ਾਹਿਰ ਹੈ ਕਿ ਇਸ ਨਹੀਂ ਟੋਟਲ ਫਿਗਰ ਜਿਹੜੀ ਹੈ ਅਸੀਂ 60,640 ਤੱਕ ਪਹੁੰਚ ਗਈ ਹੈ। ਸੋ ਇਹ ਕਾਫੀ ਵੱਡਾ ਅਮਾਉਂਟ ਹੈ ਜਿਹੜਾ ਅਸੀਂ ਗਿਣਤੀ ਦੇ ਲਿਹਾਜ਼ ਨਾਲ ਦੇਖੀਏ। ਔਰ ਜਿਵੇਂ ਮੈਂ ਕਿਹਾ ਕਿ ਵਿਤਨਾਮ ਵਾਰ ਤੋਂ ਵੀ ਇਹ ਨੰਬਰ ਕਾਫੀ ਅੱਗੇ ਵੱਲ ਜਾ ਰਿਹਾ ਹੈ। ਸਪੇਨ ਦੇ ਵਿੱਚ ਪਿਛਲੇ 24 ਘੰਟੇ 453 ਮੌਤਾਂ ਹੋਈਆਂ ਨੇ। ਟੋਟਲ ਡੈਥ ਜਿਹੜੀਆਂ ਨੇ 24,275 ਨੇ। ਇਟਲੀ ਬਰਾਬਰ ਮੌਤਾਂ ਹੋ ਰਹੀਆਂ ਨੇ, 323 ਡੈਥਸ ਨੇ। ਟੋਟਲ ਜਿਹੜੀਆਂ ਨੇ ਉਹਨਾਂ ਦੀਆਂ 27,682 ਨੇ। ਫਰਾਂਸ ਇੱਕ ਪੋਜ਼ਿਟਿਵ ਹੈ ਕਿ ਪਿਛਲੇ 24 ਘੰਟੇ ਦੇ ਵਿੱਚ ਫਰਾਂਸ ਦੇ ਵਿੱਚ ਕੋਈ ਡੈਥ ਨਹੀਂ ਹੈ, ਜਿਹੜੀ ਦੱਸਦਾ ਹੈ ਵੀ ਕਿਵੇਂ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ, ਔਰ ਮੈਂ ਅੱਗੇ ਦੱਸਿਆ ਕਿ 500,000 ਜਿਹੜੀਆਂ ਫੇਸ ਮਾਸਕ ਨੇ ਉਹਨਾਂ ਨੇ ਸਟੇਸ਼ਨ ਤੇ ਫ੍ਰੀ ਡਿਸਟ੍ਰੀਬਿਊਟ ਕੀਤੀਆਂ। ਯੂਕੇ, ਕਿਉਂਕਿ ਯੂਕੇ ਦੇ ਵਿੱਚ ਪਿਛਲੇ 24 ਘੰਟੇ 'ਚ ਉਹਨਾਂ ਨੇ ਜਿਹੜੀਆਂ ਕੇਅਰ ਹੋਮਸ ਦੀਆਂ ਵਿੱਚ ਹੋਈਆਂ ਡੈਥਸ ਨੇ ਉਹ ਵੀ ਇਨਕਲੂਡ ਕੀਤੀਆਂ, ਤੇ ਉਹਨਾਂ ਦਾ ਪਿਛਲੇ 24 ਘੰਟੇ ਦੀ ਫਿਗਰ ਡੈਥਸ ਦੀ 4,419 ਹੈ। ਔਰ ਇਸ ਤਰੀਕੇ ਨਾਲ 26,097 ਟੋਟਲ ਡੈਥਸ ਨੇ। ਜਰਮਨੀ ਦੇ ਵਿੱਚ ਵੀ ਥੋੜਾ ਕਰਵ ਥੱਲੇ ਨੂੰ ਜਾਣਾ ਸ਼ੁਰੂ ਹੋਇਆ, 62 ਮੌਤਾਂ ਨੇ। ਟੋਟਲ 6,376 ਨੇ। ਟਰਕੀ ਪਿਛਲੇ 24 ਘੰਟੇ 'ਚ 99 ਮੌਤਾਂ ਨੇ, 3,081 ਉਹਨਾਂ ਦੀ ਟੋਟਲ ਫਿਗਰ ਹੈ। ਰਸ਼ੀਆ, ਉੱਥੇ ਵੀ ਜਿਹੜਾ ਹੁਣ 99,399 ਟੋਟਲ ਕੇਸ ਜਿਹੜੇ ਟੈਸਟਡ ਕੇਸ ਨੇ ਪਿਛਲੇ 24 ਘੰਟੇ 'ਚ 105 ਮੌਤਾਂ ਹੋਈਆਂ। ਟੋਟਲ ਡੈਥਸ ਉਹਨਾਂ ਦੀਆਂ 972 ਨੇ। ਬ੍ਰਾਜ਼ੀਲ ਜਿੱਥੇ ਕੇਸ ਵੀ ਵੱਧ ਰਹੇ ਨੇ, 74,493 ਟੋਟਲ ਕੇਸ ਨੇ, 95 ਮੌਤਾਂ ਨੇ ਪਿਛਲੇ 24 ਘੰਟੇ 'ਚ, 5,158 ਟੋਟਲ ਡੈਥਸ ਨੇ। ਕੈਨੇਡਾ ਅਜੇ ਇਹ ਦੋ ਅੰਕੜਿਆਂ ਦੇ ਉੱਤੇ ਨਹੀਂ ਆਇਆ, 3 ਫਿਗਰਸ ਹੀ 125 ਡੈਥਸ ਨੇ ਪਿਛਲੇ 24 ਘੰਟੇ 'ਚ। ਟੋਟਲ ਡੈਥ 2,984 ਨੇ ਔਰ ਟੋਟਲ ਕੇਸ ਕੈਨੇਡਾ 'ਚ 51,231 ਨੇ। ਬੈਲਜੀਅਮ ਛੋਟਾ ਮੁਲਕ, ਅਗੇਨ 170 ਡੈਥਸ, 7,501 ਉਹਨਾਂ ਦੀਆਂ ਟੋਟਲ ਡੈਥਸ ਨੇ। ਨੀਦਰਲੈਂਡ ਸਾਡਾ ਹਾਲੈਂਡ, 145 ਮੌਤਾਂ ਨੇ ਪਿਛਲੇ 24 ਘੰਟੇ ਜੋ ਟੋਟਲ ਡੈਥਸ 4,711 ਨੇ। ਭਾਰਤ ਬੱਲੇ ਬੱਲੇ, ਪਿਛਲੇ 24 ਘੰਟੇ 'ਚ ਕੋਈ ਡੈਥ ਨਹੀਂ ਹੈ। ਹੁਣ ਉਹ ਇਵੇਂ ਹੀ ਹੈ ਜਿਵੇਂ ਉਹ ਇੱਥੋਂ ਕੈਨੇਡਾ ਤੋਂ ਇੱਕ ਰਸਗੁੱਲੇ ਬਣਾਉਂਦੇ ਆ ਹਲਵਾਈ, ਤੇ ਉਹਨਾਂ ਦੇ ਡੱਬੇ ਆਏ ਤੇ ਉਹ ਘਰ ਦੇਖਿਆ ਤੇ ਉਹਦੇ 'ਚ ਐਨ ਜਦੋਂ ਲਿਖਿਆ ਕੈਲੋਰੀਜ਼, ਲਿਖਿਆ 0 ਕੈਲੋਰੀ। ਮੈਂ ਕਿਹਾ ਵੀ ਇਹ ਤੋਂ ਵਧੀਆ ਕੀ ਹੋ ਸਕਦਾ ਕਿ ਰਸਗੁੱਲੇ ਸਾਰੇ ਕੈਲੋਰੀਜ਼ ਦੀ ਤੈਰ ਰਹੇ ਨੇ। ਕੈਲੋਰੀ 'ਚ ਮੈਂ ਕਿਹਾ ਜੇ ਲਿਖਣਾ ਹੀ, ਉਹਨਾਂ ਨੇ ਕਿਹਾ ਜੇ ਹੁਣ ਝੂਠ ਹੀ ਬੋਲਣਾ ਹੈ ਤਾਂ ਪੂਰਾ ਬੋਲੋ। ਉਹਨਾਂ ਨੇ ਕਿਹਾ 0 ਕੈਲੋਰੀ, ਇਹ ਸਾਰਾ ਡੱਬਾ ਖਾ ਜਾਓ, ਕੋਈ ਕੈਲੋਰੀ ਤੁਹਾਡੀ ਨਹੀਂ। ਸੋ ਹਾਂ, ਸੋ ਉਸ ਲਿਹਾਜ਼ ਦੇ ਨਾਲ ਇੰਡੀਆ ਦਾ 0, ਹਾਲਾਂਕਿ ਇੰਡੀਆ 'ਚ ਕੇਸ ਜਿਹੜੇ ਨੇ 31,787 ਔਰ ਟੋਟਲ 1,008 ਜਿਹੜੀਆਂ ਨੇ ਉੱਥੇ ਡੈਥਸ ਨੇ। ਸਵਿਟਜ਼ਰਲੈਂਡ ਦੇ ਵਿੱਚ ਥੋੜਾ ਘਟਣਾ ਸ਼ੁਰੂ ਹੋਇਆ, 17 ਮੌਤਾਂ ਨੇ ਔਰ 1,716 ਉਹਨਾਂ ਦੀਆਂ ਕੁੱਲ ਡੈਥਸ ਨੇ। ਸਵੀਡਨ ਅਜੇ ਚੜ੍ਹਤ ਵਾਲੀ ਹੈ, 107 ਮੌਤਾਂ ਨੇ, 2,462 ਟੋਟਲ ਉਹਨਾਂ ਦੀਆਂ ਡੈਥਸ ਨੇ। ਪਾਕਿਸਤਾਨ ਉਹਨਾਂ ਨੇ ਜਿਹੜਾ ਰਿਪੋਰਟ ਕੀਤਾ 31 ਮੌਤਾਂ ਪਿਛਲੇ 24 ਘੰਟੇ ਦੇ ਵਿੱਚ ਪਾਕਿਸਤਾਨ 'ਚ ਹੋਈਆਂ। ਟੋਟਲ 343 ਨੇ। ਔਰ ਜੇ ਆਬਾਦੀ ਦੇ ਲਿਹਾਜ਼ ਨਾਲ ਦੇਖੀਏ, ਹਾਲਾਂਕਿ ਟੈਸਟ ਪਾਕਿਸਤਾਨ 'ਚ ਜ਼ਿਆਦਾ ਹੋ ਰਹੇ ਨੇ ਇੰਡੀਆ ਨਾਲੋਂ, ਪਰ ਟੋਟਲ ਕੇਸ 15,525 ਜਿਹੜੇ ਨੇ ਉੱਥੇ ਦੇਖਣ 'ਚ ਆਏ ਨੇ। ਸੋ ਕੁੱਲ ਮਿਲਾ ਕੇ ਜਾਪਾਨ ਦੇ ਵਿੱਚ ਪਿਛਲੇ 24 ਘੰਟੇ 'ਚ ਕੋਈ ਡੈਥ ਨਹੀਂ ਹੈ। ਕਤਰ ਦੇ ਵਿੱਚ ਕੋਈ ਡੈਥ ਨਹੀਂ ਹੈ। ਪਰ ਇਹ ਪੋਜ਼ਿਟਿਵ ਸਪੌਟ ਨੇ ਜਿਹਦੇ 'ਚ ਕਿ ਮੈਂ ਸਮਝਦਾ ਵੀ ਨਾਰਵੇ, ਜਿੱਥੇ ਕੱਲ ਥੋੜਾ ਜ਼ਿਆਦਾ ਸੀ ਪਰ ਸਿਰਫ ਇੱਕ ਮੌਤ ਹੋਈ ਹੈ ਔਰ ਟੋਟਲ ਡੈਥਸ ਉਹਨਾਂ ਦੀਆਂ 227 ਨੇ। ਇਸੇ ਤਰ੍ਹਾਂ ਮਲੇਸ਼ੀਆ, ਜਿੱਥੇ ਭਾਵੇਂ ਟੋਟਲ ਡੈਥ 100 ਹੋਈਆਂ ਨੇ ਪਰ ਪਿਛਲੇ 24 ਘੰਟੇ 'ਚ ਕੋਈ ਡੈਥ ਨਹੀਂ ਹੈ। ਔਰ ਈਵਨ ਇਜਿਪਟ ਦੇ ਵਿੱਚ ਟੋਟਲ ਡੈਥਸ 21 ਨੇ ਔਰ ਕੁੱਲ ਉਹਨਾਂ ਦੀਆਂ 380 ਨੇ। ਔਰ ਉਹਨਾਂ ਦੇ ਟੋਟਲ ਸਾਊਥ ਅਫਰੀਕਾ ਵੀ ਇਸ ਪੱਖੋਂ ਜਿਹੜਾ ਉੱਥੇ ਉਹਨਾਂ ਨੇ ਕਾਫੀ ਕੰਟਰੋਲ ਤਾਂ ਨਹੀਂ ਅਜੇ, ਜਿਹੜਾ ਫਿਕਰ ਹੈ ਯੂਨਾਈਟਿਡ ਨੇਸ਼ਨਸ ਦਾ, ਅਜੇ ਅਫਰੀਕਾ, ਲੈਟਿਨ ਅਮਰੀਕਾ ਔਰ ਸਾਊਥ ਏਸ਼ੀਆ
ਉਹਨਾਂ ਨੇ ਰੱਖੇ ਹੋਏ ਨੇ ਕਿ ਵੀ ਇਹ ਆਉਣ ਵਾਲੇ ਪੀਰੀਅਡ 'ਚ ਇੱਥੇ ਫੈਲਾਅ ਹੋ ਸਕਦਾ ਹੈ। ਸੋ ਕੁੱਲ ਮਿਲਾ ਕੇ ਅਸੀਂ ਇਸ ਸਿਨੈਰੀਓ ਦੇ ਵਿੱਚ ਅਗੇਨ ਇਸ ਸੈਗਮੈਂਟ ਨੂੰ ਕੰਕਲੂਡ ਕਰਨ ਤੋਂ ਪਹਿਲਾਂ ਰੱਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਕਿ ਰੱਬ ਰਹਿਮਤ ਕਰੇ ਇਸ ਆਪਣੀ ਖਲਕਤ ਨੂੰ, ਉਸ ਖਲਕਤ ਨੂੰ ਜਿਹਨੂੰ ਖੁਦ ਹੀ ਰੱਬ ਨੇ ਬਣਾਇਆ। ਜੇ ਰੱਬ ਨੇ ਸਬਕ ਵੀ ਦੇਣੇ ਤੇ ਸਬਕ ਯਾਦ ਕਰਵਾ ਕੇ ਘੱਟੋ ਘੱਟ ਇਹ ਸਾਰੇ ਜਿਹੜਾ ਇਹ ਦੁੱਖ ਦੀਆਂ ਘੜੀਆਂ ਨੇ ਇਹ ਸਾਡੇ ਲਈ ਸਬਕ ਦੀਆਂ ਘੜੀਆਂ ਨੇ, ਭਾਵੇਂ ਇਹਦੇ ਚੋਂ ਅਸੀਂ ਕੁਝ ਸਿੱਖੀਏ ਵੀ ਔਰ ਅੱਗੇ ਵਧੀਏ ਔਰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੇ ਤੇ ਤੈ ਲਿਓ ਉਬਾਰ। ਇਹੀ ਅਰਦਾਸ ਅਸੀਂ ਗੁਰੂ ਚਰਨਾਂ ਦੇ ਵਿੱਚ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਕਰੋਨਾ ਵਾਇਰਸ ਦੇ ਉੱਪਰ ਅਪਡੇਟਸ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ। ਇੱਥੇ ਲੈਣੇ ਆ ਬ੍ਰੇਕ ਤੋਂ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।